ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜੋ ਦਿੱਲੀ ਦੇ ਵਿੱਚ ਡਿਵੈਲਪਮੈਂਟਸ ਹੋ ਰਹੀਆਂ ਨੇ ਉਸ ਬਾਬਤ ਵਿਚਾਰ ਚਰਚਾ ਕਰਾਂਗੇ ਇਸ ਸ਼ੋਅ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਣਿਆ ਬਿੱਲ ਤੋਂ ਬਾਅਦ, ਉਦੋਂ ਤੋਂ ਲੈ ਕੇ ਜਿਹੜੇ ਪ੍ਰੋਟੈਸਟ ਹੈਗੇ ਆ ਉਹ ਥੰਮਣ ਦਾ ਨਾਂ ਨਹੀਂ ਲੈ ਰਹੇ। ਉਹ ਦਿੱਲੀ ਹੋਵੇ, ਲਖਨਊ ਹੋਵੇ, ਅਦਰਵਾਈਜ਼ ਥਰੂ ਆਊਟ ਇੰਡੀਆ ਜਿਹੜੇ ਇਸ ਨਾਗਰਿਕਤਾ ਕਾਨੂੰਨ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਨੇ, ਉਹ ਜਿਹੜੇ ਨੇ ਬੜੇ ਵੱਡੇ ਲੈਵਲ 'ਤੇ ਜਿਹੜੇ ਪ੍ਰੋਟੈਸਟ ਨੇ ਉਹ ਹੋ ਰਹੇ ਨੇ, ਅਤੇ ਵਿਸ਼ੇਸ਼ ਕਰਕੇ ਦਿੱਲੀ ਦੇ ਵਿੱਚ ਵੀ। ਅਤੇ ਇਸੇ ਦੇ ਨਾਲ ਅਸੀਂ ਜੇ ਦੂਜਾ ਪੱਖ ਦੇਖਦੇ ਹਾਂ, ਜਿਹੜੀ ਗਵਰਨਮੈਂਟ ਹੈਗੀ ਹੈ, ਸਰਕਾਰ, ਮੋਦੀ ਸਰਕਾਰ, ਉਹਨਾਂ ਦਾ ਜਿਹੜਾ ਹਿੰਦੂਤਵੀ ਏਜੰਡਾ ਹੈ ਉਹ ਰਾਈਜ਼ ਦੇ ਉੱਤੇ ਹੈ, ਉਹ ਥੰਮਣ ਦਾ ਨਾਂ ਨਹੀਂ ਲੈ ਰਿਹਾ, ਅਤੇ ਸਰਕਾਰ ਇਸ ਮਾਮਲੇ ਦੇ ਵਿੱਚ ਬੈਕ ਆਫ ਕਰਦੀ ਨਹੀਂ ਨਜ਼ਰ ਆ ਰਹੀ। ਪਿਛਲੇ ਹੁਣ ਦਿੱਲੀ ਦੇ ਵਿੱਚ ਵੀ ਜਿਹੜੀਆਂ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ ਨਾਲ ਵੀ ਜਿਹੜੀਆਂ ਰਿਲੇਟਡ ਡਿਵੈਲਪਮੈਂਟਸ ਹੈਗੀਆਂ ਨੇ ਉਹ ਚੱਲ ਰਹੀਆਂ ਨੇ। ਉਹਦੇ ਵਿੱਚ ਭਾਜਪਾ ਅਤੇ ਅਕਾਲੀ ਦਲ ਦਾ ਜਿਹੜਾ ਤੋੜ ਵਿਛੋੜ ਹੋਇਆ ਗੱਠਜੋੜ ਦੇ ਤੌਰ 'ਤੇ, ਉਹ ਵੀ ਇੱਕ ਫੈਕਟਰ ਹੈ। ਪਰ ਜੇ ਇਹ ਹਿੰਦੂਤਵਾਦੀ ਆਈਡੀਓਲੋਜੀ ਨੂੰ ਫੋਕਸ ਕਰਨਾ ਹੋਵੇ, ਅੱਜ ਦੀ ਜਿਹੜੀ ਲੇਟੈਸਟ ਖਬਰ ਹੈ, ਅਮਿਤ ਸ਼ਾਹ ਵੱਲੋਂ ਇਹ ਗੱਲ ਸਿੱਧੇ ਤੌਰ 'ਤੇ ਕਹੀ ਗਈ ਹੈ ਕਿ ਅਸੀਂ ਜਿਹੜਾ ਇਹ ਸਿਟੀਜ਼ਨਸ਼ਿਪ ਐਕਟ ਹੈ ਇਹਨੂੰ ਅਸੀਂ ਵਾਪਸ ਨਹੀਂ ਲਾਂਗੇ। ਤੁਸੀਂ ਜਿੰਨਾ ਵੀ ਜਿਹੜੇ ਬੰਦੇ ਦਾ ਵਿਰੋਧ ਕਰ ਰਹੇ ਆ, ਉਹ ਜਿੰਨਾ ਵੀ ਇਹਦਾ ਵਿਰੋਧ ਕਰਨਾ ਚਾਹਣ ਉਹ ਕਰ ਸਕਦੇ ਆ। ਉਹਨਾਂ ਨੇ ਵੰਗਾਰ ਕੇ ਇਹ ਗੱਲ ਕਹੀ ਹੈ। ਮੈਂ ਚਾਹੂੰਗਾ ਉਹ ਵੀਡੀਓ ਜਿਹੜੀ ਹੈਗੀ ਆ ਅਮਿਤ ਸ਼ਾਹ ਦੀ, ਉਹ ਅਸੀਂ ਇੱਕ ਵਾਰ ਦੇਖ ਲਈਏ, ਫਿਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ। मेरे सिख भाई, हिंदू भाई, बौद्ध भाई जो वहां से भाग कर आए, उनको नागरिकता देने का एक कानून है, सिटीजनशिप अमेंडमेंट बिल। और मैं आज लखनऊ की भूमि से डंके की चोट पर कहने आया हूं, जिसको विरोध करना है वो कर दे, सिटीजनशिप अमेंडमेंट बिल वापिस नहीं होने वाला। मैं उनको कहना चाहता हूं, पूछना चाहता हूं कि ममता दीदी, ये मटुआ और नाम शूद्र परिवार जो दलित है, ये यहाँ आए हैं, दलित बंगाली, उनको नागरिकता मिल रही है, आपको उसमें तकलीफ क्या है भाई बता दो। ਜਿਵੇਂ ਕਿ ਅਮਿਤ ਸ਼ਾਹ ਦੇ ਬਿਆਨ ਜਾਂ ਅਦਰਵਾਈਜ਼ ਸਰਕਾਰ ਦਾ ਜਿਹੜਾ ਰਵੱਈਆ ਉਹ ਸਿੱਧੇ ਤੌਰ 'ਤੇ ਜਿਹੜੀ ਵਿਰੋਧੀ ਆਵਾਜ਼ ਹੈਗੀ ਆ ਉਹਨੂੰ ਦੱਬਣ ਦਾ ਜਾਂ ਕੁਚਲਣ ਵਾਲਾ ਰਵੱਈਆ ਨਜ਼ਰ ਆ ਰਿਹਾ। ਉਹ ਭਾਵੇਂ ਮੀਡੀਆ ਦੇ ਵਿੱਚ ਹੋਵੇ, ਈਵਨ ਜਿਹੜੇ ਵੱਡੇ ਮੀਡੀਆ ਹਾਊਸਿਸ, ਇੰਟਰਨੈਸ਼ਨਲ ਮੀਡੀਆ ਹਾਊਸਿਸ ਨੇ, ਹੁਣ ਵਾਸ਼ਿੰਗਟਨ ਪੋਸਟ ਹੋਣ ਜਿਹੜੀ ਅਖਬਾਰ, ਉਹਨਾਂ ਦੇ ਜਿਹੜੇ ਕਰਤਾ ਧਰਤਾ ਹੈਗੇ ਆ ਉਹ ਇੰਡੀਆ ਦੇ ਵਿੱਚ ਜਾਂਦੇ ਆ ਅਤੇ ਉਹਨਾਂ ਨੂੰ ਕਿਵੇਂ ਸਨੱਬ ਕੀਤਾ ਜਾਂਦਾ ਹੈ। ਫਿਰ ਇਹੀ ਗੱਲ ਜਦੋਂ ਐਮਾਜ਼ੋਨ ਦੇ CEO ਉੱਥੇ ਜਾਂਦੇ ਆ, ਉਹਨਾਂ ਦੀ ਲਾਈਨ ਆਉਂਦੀ ਹੈ। ਅਤੇ ਮਾਈਕਰੋਸਾਫਟ ਦੇ ਜਿਹੜੇ CEO ਹੈਗੇ ਆ ਸਤਿਆ ਨਡੈਲਾ, ਉਹ ਜਦੋਂ ਭਾਰਤ ਦੀ ਉਹਨਾਂ ਨੇ ਵਿਜ਼ਿਟ ਕੈਂਸਲ ਕਰ ਦਿੱਤੀ ਹੈ, ਜਦੋਂ ਉਹਨਾਂ ਨੇ CEA ਦਾ ਵਿਰੋਧ ਕੀਤਾ ਅਤੇ ਕਿਵੇਂ ਉਹਨਾਂ ਨੂੰ ਟਰੋਲ ਕੀਤਾ ਗਿਆ। ਸੋ ਇਹ ਜਿਹੜੇ ਸਾਰੇ ਮਾਮਲੇ ਹੈਗੇ ਆ ਦਿੱਲੀ ਦੇ ਵਿੱਚ, ਜਾਂ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਕਿਸ ਡਾਇਰੈਕਸ਼ਨ ਵੱਲ ਨੂੰ ਇਸ ਵਕਤ ਜਾ ਰਿਹਾ ਹੈ, ਅਤੇ ਜਿਹੜੀ ਭਾਰਤ ਦੀ ਪੋਲੀਟਿਕਸ ਹੈ ਉਹਨੂੰ ਉਹ ਕਿਵੇਂ ਰੈਡੀਕਲਾਈਜ਼ ਕਰ ਰਹੇ ਆ, ਇਸ ਬਾਬਤ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਇਸ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਗੁਰਚਰਨ ਸਿੰਘ ਬੱਬਰ ਇਸ ਵਕਤ ਸਾਡੇ ਨਾਲ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਮੈਂ ਜਿਹੜਾ ਅਮਿਤ ਸ਼ਾਹ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਸਿੱਧਾ ਅਤੇ ਸਪਸ਼ਟ ਤੌਰ 'ਤੇ ਕਿ ਅਸੀਂ ਜਿਹੜਾ CEA ਹੈ ਇਹਨੂੰ ਵਾਪਸ ਅਸੀਂ ਨਹੀਂ ਲਵਾਂਗੇ, ਤੁਸੀਂ ਜਿੰਨਾ ਵੀ ਵਿਰੋਧ ਕਰ ਸਕਦੇ ਹੋ ਕਰ ਲਓ। ਉਹਦੀ ਜਿਹੜੀ ਕਲਿੱਪ ਵੀ ਹੈ ਚਾਰੇ ਪਾਸੇ ਘੁੰਮ ਰਹੀ ਹੈ। ਜਿਹੜਾ ਉਹਨਾਂ ਦਾ ਇਹ ਬਿਆਨ ਹੈ ਬੜਾ ਇਸ ਵਕਤ ਵਿਵਾਦਿਤ ਬਿਆਨ ਹੈ ਅਤੇ ਚਰਚਾ ਦੇ ਵਿੱਚ ਹੈ। ਕੀ ਸਮਝਦੇ ਹੋ ਸਰਕਾਰ ਵੱਲੋਂ ਜਿਹੜੀ ਇਹ ਸਖਤ ਰੁਖ ਲਿਆ ਜਾ ਰਿਹਾ ਹੈ ਜਾਂ ਲਿਆ ਗਿਆ ਸਟੈਂਡ, ਇਹਦੇ ਬਿਹਾਈਂਡ ਕੀ ਨਜ਼ਰ ਆ ਰਿਹਾ ਹੈ? ਦੇਖੋ ਜੀ ਕਿ ਪੂਰੇ ਦੇਸ਼ ਦੇ ਵਿੱਚ ਨਫ਼ਰਤ ਫੈਲ ਰਹੀ ਹੈ ਬੜੀ ਤੇਜ਼ੀ ਦੇ ਨਾਲ, ਔਰ BJP ਹਕੂਮਤ ਨੇ ਡਿਸਾਈਡ ਕਰ ਰੱਖਿਆ ਕਿ ਅਸੀਂ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਕੁੱਟਣਾ ਹੈ। ਇਹ ਕੁੱਟਣ ਦੀ ਹੀ ਪਲਾਨਿੰਗ ਹੈ ਔਰ ਕੁੱਟ ਵੀ ਰਹੇ ਨੇ। ਜਿੱਥੇ ਜਿੱਥੇ ਧਰਨੇ ਇਸ ਦੇ ਵਿਰੋਧ ਵਿੱਚ ਲੱਗ ਰਹੇ ਨੇ, ਉੱਥੇ ਸਖਤੀ ਨਾਲ ਇਹਨਾਂ ਦੇ ਉੱਤੇ ਲਾਠੀ ਚਾਰਜ ਹੋ ਰਿਹਾ ਹੈ। ਇਹ ਔਨ ਰਿਕਾਰਡ ਨੇ।
ਪਰ ਗੱਲਾਂ ਜਿਹੜੀਆਂ ਨੇ ਇੰਡੀਅਨ ਮੀਡੀਆ ਚੈਨਲਾਂ ਦੇ ਉੱਤੇ ਨਹੀਂ ਆ ਰਹੀਆਂ। ਜੀ ਗੱਲ ਬੜੀ ਸੀਰੀਅਸ ਹੋ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ, ਤਾਂ ਫਿਰ ਵੀ ਕਿੱਥੇ ਦਿਖ ਰਿਹਾ ਹੈ, ਪਰ ਬੜੀ ਸਖਤੀ ਨਾਲ ਇਹਨਾਂ ਨੇ ACC ਦੇ ਵਾਸਤੇ ਔਰ NRC ਵਾਸਤੇ ਇੱਕ ਡਿਸੀਜਨ ਲੈ ਲਿਆ ਹੈ ਕਿ ਆਪਾਂ ਨੇ ਮੁਸਲਮਾਨਾਂ ਨੂੰ ਪੂਰੀ ਸਿੱਧੀ ਲੜਾਈ ਜਿਹੜੀ ਹੈ ਹਿੰਦੂ ਔਰ ਮੁਸਲਮਾਨਾਂ ਦੇ ਵਿੱਚ ਖੜੀ ਹੁੰਦੀ ਜਾ ਰਹੀ ਹੈ, ਚਾਹੇ ਜੋ ਮਰਜ਼ੀ ਕਹਨ ਜੀ, ਕਿਉਂਕਿ ਇਹਨਾਂ ਨੇ ਡਿਸਾਈਡ ਕਰ ਲਿਆ ਹੈ ਕਿ ਲਗਭਗ 200 ਵੱਡੇ ਲੀਡਰ ਇਹਨਾਂ ਦੇ, ਮੋਦੀ ਸਰਕਾਰ ਦੇ, RSS ਦੇ, BJP ਦੇ, ਦੇਸ਼ ਭਰ ਦੇ ਵਿੱਚ ਰੈਲੀਆਂ ਕਰ ਰਹੇ ਨੇ। ਦੇਸ਼ ਭਰ ਦਾ ਜਿਹੜਾ ਹਿੰਦੂ ਹੈ ਉਹ ਇਕਜੁੱਟ ਹੋ ਰਿਹਾ ਹੈ ਇਹਨਾਂ ਦੇ ਮੁਤਾਬਕ ਜੀ, ਕਿ RSS ਔਰ BJP ਦੀ ਕੋਸ਼ਿਸ਼ ਹੈ ਕਿ ਹਿੰਦੁਸਤਾਨ ਦਾ ਜਿਹੜਾ ਹਿੰਦੂ ਹੈ ਉਹ ਇਕਜੁੱਟ ਹੋ ਜਾਏ, ਤੇ ਇਹਨਾਂ ਇਹ ਸੋਚ ਰਹੇ ਨੇ ਕਿ ਸਾਨੂੰ ਬਹੁਤ ਵੱਡਾ ਫਾਇਦਾ ਮਿਲੇਗਾ NRC ਔਰ ACC ਦੇ ਵਿੱਚ। ਜੀ ਇਹ ਹੈ ਜੀ। ਤੇ ਇਹਦੇ ਵਿੱਚ ਜਿਹੜਾ ਸਟੈਂਡ ਇਹ ਲਿਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ, ਇਹਦੇ ਜਿਹੜੇ ਰਿਜ਼ਲਟਸ ਆ ਰਹੇ ਆ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਿਹੜਾ ਟਾਰਗੇਟ ਕਰਨਾ ਮੁਸਲਿਮਸ ਨੂੰ ਡਾਇਰੈਕਟਲੀ ਤੌਰ ਤੇ ਹੁਣ ਜਿਹੜਾ ਵਿਰੋਧ ਪ੍ਰਦਰਸ਼ਨ ਵੀ ਨੇ ਉਹ ਥਰੂ ਆਊਟ ਇੰਡੀਆ ਹੋ ਰਹੇ ਆ, ਪਰ ਸਰਕਾਰ ਦਾ ਰਵੱਈਆ ਇਹੀ ਦੱਸ ਰਿਹਾ ਹੈ ਕਿ ਉਹ ਬੈਕ ਆਫ ਕਰਦੇ ਨਹੀਂ ਨਜ਼ਰ ਆ ਰਹੇ, ਤੇ ਇੰਪਲੀਮੈਂਟੇਸ਼ਨ ਇਸ ਹੱਦ ਤੱਕ ਕਰ ਰਹੇ ਆ ਕਿ ਜਿਹੜਾ ਵੀ ਬੰਦਾ ਉਹਨਾਂ ਦਾ ਵਿਰੋਧ ਕਰਦਾ, ਈਵਨ ਹੁਣ ਬਾਹਰੋਂ ਅੱਜ ਦੀ ਜਿਹੜੀ ਕੱਲ੍ਹ ਦੀ ਲੇਟੈਸਟ ਖਬਰ ਹੈਗੀ ਆ, ਜਿਵੇਂ ਮੈਂ ਜ਼ਿਕਰ ਕੀਤਾ ਵੀ ਮਾਈਕਰੋਸਾਫਟ ਦੇ ਜਿਹੜੇ CEO ਨੇ ਉਹਨਾਂ ਨੇ ਆਪਣੀ ਇੰਡੀਆ ਦੀ ਵਿਜ਼ਿਟ ਕੈਂਸਲ ਕਰ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਟਰੋਲ ਕੀਤਾ ਗਿਆ ਇਸ ਸਾਰੇ ਇਸ਼ੂ ਦੇ ਉੱਤੇ, ਕਿਉਂਕਿ ਉਹਨਾਂ ਨੇ CAA ਦਾ ਜਿਹੜਾ ਹੈਗਾ ਵਿਰੋਧ ਕੀਤਾ ਹੈ। ਸੋ ਜਿਹੜੇ ਵੱਡੇ ਮੀਡੀਆ ਹਾਊਸਿਸ ਨੇ, ਵਾਸ਼ਿੰਗਟਨ ਪੋਸਟ ਦੇ ਜਿਹੜੇ ਕਰਤਾ ਧਰਤਾ ਨੇ, ਉਹ ਇੰਡੀਆ ਦੇ ਵਿੱਚ ਜਾਂਦੇ ਨੇ, ਕਿਵੇਂ ਉਹਨਾਂ ਨੂੰ ਕੋਲਡ ਸ਼ੋਲਡਰ ਦਿੱਤਾ ਜਾਂਦਾ ਹੈ, ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਇਹ ਕਹਿਣਾ ਪਿਆ ਆਪਣਾ ਟਵੀਟ ਕਰਕੇ ਕਿ ਅਸੀਂ ਜਿਹੜੇ ਸਾਡੇ ਐਡੀਟਰਸ ਹੈਗੇ ਆ ਉਹ ਆਪਣੇ ਤੌਰ ਤੇ ਆਜ਼ਾਦਾਨਾ ਤੌਰ ਤੇ ਆਪਣੇ ਵਿਚਾਰ ਰੱਖਦੇ ਆ, ਮੇਰੇ ਕੋਲੋਂ ਪੁੱਛ ਕੇ ਨਹੀਂ ਉਹ ਜਿਹੜਾ ਸਾਡਾ ਐਡੀਟੋਰੀਅਲ ਵਾਸ਼ਿੰਗਟਨ ਪੋਸਟ ਦਾ ਲਿਖਦੇ ਜਿਹਦੇ ਵਿੱਚ ਸੱਚਾਈ ਬਿਆਨ ਹੁੰਦੀ ਹੈ ਕਿ ਭਾਰਤ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਆ। ਦੇਖੋ ਅਮਰਵੀਰ ਜੀ, ਇਹਨਾਂ ਦਾ ਜਿਹੜਾ ਮੀਡੀਆ ਹੈ ਇਸ ਵਕਤ ਹਿੰਦੁਸਤਾਨ ਦਾ ਜਿਹੜਾ ਮੀਡੀਆ ਹੈ ਉਹ ਉਹੀ ਗੱਲ ਕਰ ਰਿਹਾ ਹੈ ਜਿਹੜੀ ਗੱਲ ਸਰਕਾਰ ਚਾਹੁੰਦੀ ਹੈ। ਵੱਡੇ ਘਰਾਣੇ ਸਾਰੇ ਮੋਦੀ ਸਰਕਾਰ ਨਾਲ ਜੁੜੇ ਹੋਏ ਨੇ ਮੀਡੀਆ ਦੇ, ਉਹ ਚਾਹੇ ਪ੍ਰਿੰਟ ਮੀਡੀਆ ਹੋਵੇ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗਰ ਇੰਡੀਅਨ ਚੈਨਲ ਦੇਖੋਗੇ ਤੇ ਤੁਹਾਨੂੰ ਇਦਾਂ ਜਾਪੇਗਾ ਜਿੱਦਾਂ ਮੋਦੀ ਬਹੁਤ ਚੰਗਾ ਕੰਮ ਕਰ ਰਿਹਾ ਹੈ, ਬੜਾ ਵਧੀਆ ਕੰਮ ਕਰ ਰਿਹਾ ਹੈ। ਇਸ ਕਰਕੇ ਇਹਨਾਂ ਨੂੰ ਬਾਹਰ ਦੇ ਮੀਡੀਆ ਨਾਲ ਕੋਈ ਫਰਕ ਨਹੀਂ ਪੈਂਦਾ, ਇਹਨਾਂ ਨੂੰ ਕਿਸੇ ਬੜੀ ਵੱਡੀ ਕੰਪਨੀ ਦੇ CEO ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਦੇ ਦਿਮਾਗ ਵਿੱਚ ਗੱਲ ਬੈਠ ਗਈ ਹੈ, ਕੋਈ ਵੱਡੀ ਕੰਪਨੀ ਦਾ ਕਮੈਂਟਸ ਕਰਦਾ ਹੈ ਤੇ ਸਾਨੂੰ ਬਾਹਰ ਦਾ, ਪਾਕਿਸਤਾਨ ਦਾ ਮੀਡੀਆ, ਅਮਰੀਕਾ ਦਾ ਮੀਡੀਆ, ਕੋਈ ਉੱਥੋਂ ਦਾ ਕੋਈ ਅਖਬਾਰ ਜਾਂ ਉੱਥੋਂ ਦਾ ਕੋਈ ਚੈਨਲ ਸਾਡੇ ਬਾਰੇ ਕੋਈ ਚੰਗੇ ਕਮੈਂਟਸ ਨਹੀਂ ਕਰਦਾ ਤਾਂ ਸਾਨੂੰ ਕੀ ਫਰਕ ਪੈਂਦਾ ਜੀ। ਇਹਨਾਂ ਨੇ ਤੇ ਇੱਕ ਟਾਰਗੇਟ ਬਣਾ ਰਿਹਾ ਹੈ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਹੀ ਰਾਜ ਕਰਨਾ ਹੈ, ਅਸੀਂ ਹੁਣ ਆ ਗਏ ਹਾਂ ਰਾਜੇ ਤੇ ਅਸੀਂ ਹੀ ਰਾਜ ਕਰਨਾ ਹੈ ਔਰ ਕਿਸੇ ਨੂੰ ਕਰਨ ਨਹੀਂ ਦੇਣਾ ਔਰ ਕੋਈ ਕਰ ਵੀ ਨਹੀਂ ਸਕਦਾ। ਇਹਨਾਂ ਨੇ ਇੱਕ ਪੂਰੀ ਰਣਨੀਤੀ ਬਣਾ ਰੱਖੀ ਹੈ ਕਿ ਹਿੰਦੂਆਂ ਨੂੰ ਇਕਜੁੱਟ ਕਰਨ ਦੇ ਵਿੱਚ ਲੱਗ ਗਏ ਨੇ ਜੀ। ਹਿੰਦੂ ਦੇ ਦਿਮਾਗ ਦੇ ਵਿੱਚ ਇਹ ਗੱਲ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਵਿੱਚ ਇਹ ਕਾਮਯਾਬ ਹੋ ਰਹੇ ਨੇ। ਹਿੰਦੂ ਨੂੰ ਸਮਝਾ ਰਹੇ ਨੇ ਕਿ ਤੁਹਾਡੇ ਨਾਲ ਬੜਾ ਜ਼ੁਲਮ ਹੋਇਆ, ਬੜਾ ਸਦੀਆਂ ਤੋਂ ਜ਼ੁਲਮ ਹੋਇਆ ਤੇ ਹੁਣ ਵੀ ਤੁਹਾਡੇ ਨਾਲ ਜਿਹੜਾ ਹੈ ਉਹ ਤਾਂ ਹੀ ਸਭ ਕੁਝ ਠੀਕ ਹੋ ਸਕਦਾ ਹੈ ਤੁਸੀਂ ਜੇ RSS ਔਰ ਜੋ BJP ਦੀ ਸਰਕਾਰ ਹੈ ਉਹੀ ਹਿੰਦੂਆਂ ਦੀ ਰੱਖਿਆ ਕਰ ਸਕਦੀ ਹੈ, ਉਹੀ ਰਾਜ ਕਰ ਸਕਦੀ ਹੈ। ਤੇ ਜੇ ਹਿੰਦੂ ਇਕੱਠਾ ਨਾ ਹੋਇਆ, ਇਕਜੁੱਟ ਨਾ ਹੋਇਆ ਤੇ ਇਹ ਇੱਥੇ ਹਿੰਦੂ ਨੂੰ ਕੁਝ ਨਹੀਂ ਮਿਲਣਾ ਜਿਹੜਾ 70 ਸਾਲ ਕੁਝ ਨਹੀਂ ਮਿਲਿਆ। ਇਹਨਾਂ ਦੇ ਭਾਸ਼ਣਾਂ ਦਾ ਜਿਹੜਾ ਤੁਸੀਂ ਸਮਝਦੇ ਹੋ ਨਾ, ਇਹ ਜੋ ਕਹਿਣਾ ਚਾਹੁੰਦੇ ਨੇ ਇਹ ਸਮਝਾ ਰਹੇ ਨੇ ਹਿੰਦੂ ਨੂੰ, ਤੇ ਹਿੰਦੂ ਨਾ ਜਿਹੜਾ ਆਮ ਹਿੰਦੂ ਹੈ ਉਹ ਇਹਨਾਂ ਦੀ ਗੱਲ ਸਮਝ ਰਿਹਾ ਜੀ। ਤੇ ਨਾਲ ਹੀ
ਇਹਨਾਂ ਦਾ ਸੰਘ ਪਰਿਵਾਰ ਦਾ ਜਿਹੜਾ ਹੈ ਉਹ ਕਹਿਣਾ ਹੈ ਕਿ ਇਹ ਥੋੜੇ ਜਿਹੇ ਮੁਸਲਮਾਨ ਨੇ, ਕੋਈ 20 ਕਰੋੜ ਜੇ ਜੀ, ਤੇ ਅਸੀਂ ਤੇ 1.5 ਅਰਬ ਦੇ ਲਗਭਗ ਆ। ਕ੍ਰਿਸਚਨਾਂ ਦੀ ਕੋਈ ਵੈਲਿਊ ਨਹੀਂ, ਬੜੇ ਥੋੜੇ ਨੇ। ਸਿੱਖ ਕੋਈ 1.5% ਨੇ ਹਿੰਦੁਸਤਾਨ ਦੇ ਵਿੱਚ, ਬਾਕੀ ਤੇ ਵਿਦੇਸ਼ਾਂ ਚਲੇ। ਜਿਹੜੇ 1.5% ਨੇ ਉਹਨਾਂ 'ਚ ਵੀ ਕੋਈ ਰੋਡੇ ਮੋਢੇ ਨੇ, ਕੋਈ ਰਾਧਾ ਸੁਆਮੀ ਨੇ, ਕੋਈ ਕੀ ਬਣ ਗਏ, ਕੋਈ ਕੀ ਬਣ ਗਏ। ਜਾਤ ਬਲਾਤੀਆਂ ਆਪਣੀਆਂ ਤੇ ਸਿੱਖਾਂ ਦੇ ਵਿੱਚ ਵੀ, ਡੇਰਿਆਂ ਦੇ ਵਿੱਚ ਵੀ ਇਹਨਾਂ ਦੀ ਬੜੀ ਪਕੜ ਹੈ ਜੀ। ਜਿੱਦਾਂ ਸੰਘ ਪਰਿਵਾਰ ਦੀ ਬਿਆਸ ਦੇ ਵਿੱਚ ਬੜੀ ਪਕੜ ਹੈ, ਰਾਮ ਰਹੀਮ ਵਿੱਚ ਬੜੀ ਪਕੜ ਹੈ, ਹੋਰ ਅੰਦਰ ਖਾਤੇ ਬੜੇ ਜਿਨ੍ਹਾਂ ਨੂੰ ਇਹਨਾਂ ਨੇ ਸਿਕਿਉਰਟੀਆਂ ਦੇ ਰੱਖੀਆਂ, ਜ਼ਮੀਨਾਂ ਦੇ ਰੱਖੀਆਂ ਨੇ, ਬੜਾ ਇਹਨਾਂ ਦਾ ਉਹ ਧਿਆਨ ਰੱਖਦੇ ਨੇ। ਉਹ ਸਾਰੇ ਇਹਨਾਂ ਨਾਲ ਨੇ। ਅਕਾਲੀਆਂ ਦੇ ਵੀ ਗੁੱਟ ਜਿਹੜੇ 3-4 ਇਹਨਾਂ ਨੇ ਅੰਦਰ ਖਾਤੇ ਤੋੜ ਕੇ ਰੱਖੇ ਹੋਏ ਆ। ਇਸ ਤਰ੍ਹਾਂ ਇਹਨਾਂ ਦੇ ਦਿਮਾਗ 'ਚ ਇਹ ਗੱਲ ਬੈਠੀ ਹੋਈ ਹੈ ਕਿ ਹੁਣ ਰਾਜ ਜਿਹੜਾ ਹਿੰਦੁਸਤਾਨ ਦੇ ਵਿੱਚ ਹਿੰਦੂ ਕਰੇਗਾ, RSS ਕਰੇਗਾ, ਸੰਘ ਪਰਿਵਾਰ ਕਰੇਗਾ। ਹਿੰਦੂ ਦੀ ਗੱਲ ਚਲਾਣੀ ਹੈ, ਤੇ ਜੇ ਹਿੰਦੂ ਦੀ ਗੱਲ ਚਲਾਣੀ ਹੈ ਤੇ ਪਾਕਿਸਤਾਨ ਦਾ ਰੋਲਾ ਪਾਏ ਰੱਖਣਾ ਜੀ। ਜੇ ਹਿੰਦੂ ਦੀ ਗੱਲ ਹੈ, ਹਿੰਦੂ ਨੂੰ ਇੱਕ ਕਰਨਾ ਹੈ, ਤੇ ਮੁਸਲਮਾਨਾਂ ਦਾ ਡਰ ਤੇ ਖੌਫ ਬਣਾ ਕੇ ਰੱਖਣਾ। ਤੇ ਜੇ ਹਿੰਦੂ ਨੂੰ ਇਕਜੁੱਟ ਕਰਨਾ ਹੈ ਤੇ ਮੁਸਲਮਾਨ ਜਿਹੜੇ ਹਿੰਦੂ ਨੇ ਉਹਨਾਂ ਸਾਰਿਆਂ ਦੇ ਦਿਮਾਗ 'ਚ ਇਹ ਗੱਲ ਬਿਠਾ ਦੇਣੀ, ਚਾਹੇ ਬਿਠਾਉਣ ਵਾਸਤੇ ਇਹ ਕੰਮ ਕਰ ਰਿਹਾ ਹੈ ਕਿ ਅਸੀਂ ਰਾਜ ਤਾਂ ਹੀ ਕਰ ਸਕਾਂਗੇ ਤੇ ਜੇ ਅਸੀਂ ਇੱਥੇ ਹਿੰਦੂ ਦੀ ਗੱਲ ਕਰਨੀ ਹੈ। ਤੇ ਹਿੰਦੂ ਦੀ ਗੱਲ ਉਹ ਕਰ ਰਹੇ ਨੇ ਰਾਤ ਦਿਨ, ਇਹ ਤੇ ਬੜਾ ਹੀ ਸਾਫ਼ ਹੈ, ਸਾਰਿਆਂ ਨੂੰ ਦਿਖ ਰਿਹਾ ਜੀ। ਨਹੀਂ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ, ਹੁਣ ਅਮਿਤ ਸ਼ਾਹ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਜਿਹੜਾ ਰਾਮ ਮੰਦਿਰ ਦੀ ਉਸਾਰੀ ਹੈ ਅਯੁੱਧਿਆ ਦੇ ਵਿੱਚ ਉਹ ਸ਼ੁਰੂ ਹੋ ਜਾਵੇਗੀ ਤੇ ਅਸਮਾਨ ਨੂੰ ਛੂਹਣ ਵਾਲਾ ਜਿਹੜਾ ਰਾਮ ਮੰਦਿਰ ਹੈ ਉਹ ਅਸੀਂ ਬਣਾਵਾਂਗੇ। ਕਿ ਇਹ ਇੱਕ ਪਾਸੇ ਜਿੱਥੇ ਹਿੰਦੂ ਜਿਹੜੀ ਵੋਟ ਬੈਂਕ ਹੈਗਾ ਉਹਨੂੰ ਕੰਸੋਲੀਡੇਟ ਕਰਨ ਦੀ ਲਾਈਨ ਹੈ, ਉੱਥੇ ਹੀ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਵੀ ਲਪੇਟਿਆ ਜਾਵੇਗਾ ਇਸ ਸਾਰੇ ਪਾਰਟ ਦੇ ਵਿੱਚ, ਕਿਉਂਕਿ ਦਿੱਲੀ ਦੇ ਵਿੱਚ ਅਜਿਹੀਆਂ ਡਿਵੈਲਪਮੈਂਟਸ ਨਜ਼ਰ ਆ ਰਹੀਆਂ ਨੇ। ਦੇਖੋ ਇਹਨਾਂ ਦੇ ਦਿਮਾਗ 'ਚ ਜੇ ਅਸੀਂ ਮੁਸਲਮਾਨਾਂ ਨੂੰ ਕੁੱਟ ਲਿਆ, ਜੇ ਮੁਸਲਮਾਨਾਂ ਨੂੰ ਹਿੰਦੁਸਤਾਨ ਦੇ ਵਿੱਚ ਡਰਾ ਕੇ ਇੱਕ ਤਰਫ ਕਰ ਦਿੱਤਾ ਤੇ ਬਾਕੀ ਫਿਰ ਸਾਡੇ ਰਸਤੇ 'ਚ ਕੋਈ ਨਹੀਂ ਹੁੰਦਾ। ਫਿਰ ਕੋਈ ਸਿੱਖਾਂ ਦੀ ਨਾ ਜੈਨੀ, ਨਾ ਬੋਧੀ, ਨਾ ਕ੍ਰਿਸਚਨ, ਇਹਨਾਂ ਫਿਰ ਉਹ ਸੈਕਿੰਡ ਜਿਹੜਾ ਟਾਰਗੇਟ ਹੈ ਉਹ ਸਿੱਖ ਨੇ। ਜੇ ਮੁਸਲਮਾਨ 20 ਕਰੋੜ ਸਾਡਾ ਕੁਝ ਨਹੀਂ ਵਿਗਾੜ ਸਕਦਾ। ਬੰਗਲਾਦੇਸ਼ ਤੇ ਪਾਕਿਸਤਾਨ ਸਨੇ 26 ਮੁਲਕ ਮੁਸਲਮਾਨ ਨੇ, ਇਸ ਦੇ ਬਾਵਜੂਦ ਵੀ ਹਿੰਦੁਸਤਾਨ ਵਿੱਚ ਰਹਿਣ ਵਾਲਾ ਮੁਸਲਮਾਨ ਸਾਡਾ ਕੁਝ ਨਹੀਂ ਵਿਗਾੜ ਸਕਦਾ। ਇਹ ਦਿਖਾਣਾ ਚਾਹੁੰਦੇ ਨੇ ਕਿ ਮੁਸਲਮਾਨਾਂ ਨੂੰ ਦਬਾ ਕੇ ਕਿ ਬਾਕੀ ਜਿਹੜੇ ਸਾਰੇ ਨੇ ਨਾ ਉਹ ਆਪੇ ਚੁੱਪ ਹੋ ਜਾਣਗੇ ਜੀ। ਫਿਰ ਇਹਨਾਂ ਦਮ ਨਹੀਂ। ਤੇ ਕਿਸੇ ਨੇ ਮੈਨੂੰ ਪੁੱਛ ਲਿਆ ਸੀ ਇੱਕ INS ਦੀ ਮੀਟਿੰਗ ਦੇ ਵਿੱਚ ਕਿ ਬੱਬਰ ਸਾਹਿਬ ਤੁਸੀਂ ਆ ਦੱਸੋ ਕਿ ਸਿੱਖਾਂ ਦਾ ਹੁਣ ਨੰਬਰ ਆਏਗਾ ਜਾਂ ਨਹੀਂ। ਮੈਂ ਕਿਉਂ ਨੰਬਰ ਆਏਗਾ? ਕਹਿੰਦੇ ਨਹੀਂ ਸਿੱਖਾਂ ਦਾ, ਤੇ ਸਿੱਖਾਂ ਤੋਂ ਤਾਂ ਇਹ ਡਰਦੇ ਹੀ ਨਹੀਂ। ਮੈਂ ਕਿਹਾ ਕਿੱਦਾਂ ਡਰਦੇ ਨਹੀਂ, ਤੁਸੀਂ ਕਿੱਦਾਂ ਕਹਿ ਰਹੇ ਹੋ? ਕਹਿ ਰਹੇ ਨੇ ਉਹ 4-5 ਬੰਦੇ ਸੀ, ਚੰਗੇ ਸਿਆਣੇ ਹਿੰਦੂ ਵੀਰ ਸੀਗੇ ਜੀ। ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਨੇ ਆਪਰੇਸ਼ਨ ਬਿਲੂਸਾਰੀ ਕਿੰਨਾ ਕੁੱਟਿਆ, ਜੰਮ ਕੇ ਕੁੱਟਿਆ ਸਿੱਖਾਂ ਨੂੰ। ਦਰਬਾਰ ਸਾਹਿਬ ਚ ਵੜ ਗਏ, ਅਕਾਲ ਤਖਤ ਢਹਿ ਕਰਤਾ, ਤੋਪਾਂ ਗੋਲੇ, ਇੰਨੇ ਸਿੱਖ ਇਤਨੀ ਸੰਗਤ ਦਾ ਕਤਲੇਆਮ ਕਰਤਾ ਤੇ ਤੁਸੀਂ ਕੀ ਵਿਗਾੜ ਲਿਆ? RSS ਦੀ ਸੋਚ ਹੈ। ਜੇ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਸਰਕਾਰ ਕਾਂਗਰਸ ਦੀ ਸੀ, ਮਾਰਨ ਵਾਲਾ ਕੌਣ ਸੀ? ਉਹ ਤੇ ਦਿੱਲੀ 'ਚ ਰਹਿਣ ਵਾਲਾ ਆਮ ਆਦਮੀ ਸੀ। ਉਹ ਕੌਣ ਸੀ, ਕਿਸ ਧਰਮ ਦਾ ਸੀ, ਕਿਸ ਮਜ਼ਹਬ ਦਾ ਸੀ, ਕਿਸ ਪਾਰਟੀ ਦਾ ਸੀ, ਕੋਈ ਪਤਾ ਨਹੀਂ ਲੱਗਿਆ। ਪਰ ਦਿੱਲੀ ਵਿੱਚ ਇਤਨਾ ਭਿਆਨਕ ਕਤਲੇਆਮ ਕਰ ਦਿੱਤਾ ਤੇ ਤੁਸੀਂ ਕੀ ਵਿਗਾੜ ਲਿਆ? ਇੱਕ ਬੰਦਾ ਨਹੀਂ ਤੁਹਾਡਾ ਫਾਂਸੀ ਚੜਿਆ ਸਰਕਾਰ ਨੇ, ਤੇ ਹੁਣ ਤੱਕ ਤੁਸੀਂ ਕੀ ਕਰ ਲਿਆ? ਤੁਹਾਨੂੰ ਕੁੱਟ ਕੇ ਉਹਨਾਂ ਨੇ ਦੇਖ ਲਿਆ ਕਿ ਤੁਹਾਡੇ ਕਿੰਨਾ ਦਮ ਆ, ਤੁਸੀਂ ਕੁਝ ਨਹੀਂ ਉਹਨਾਂ ਦਾ ਵਿਗਾੜ ਸਕਦੇ, RSS ਦਾ ਤੇ ਹਿੰਦੂਆਂ ਦਾ ਤੇ BJP ਦਾ। ਇਸ ਕਰਕੇ ਉਹਨਾਂ ਨੇ ਇਹ ਵੀ ਚੈੱਕ ਕਰ ਲਿਆ, ਜੇ ਸਿੱਖਾਂ ਨੂੰ ਸੈੱਟ ਕਰਨਾ ਹੋਵੇ
ਤੇ ਇਹਨਾਂ ਨੂੰ ਤੁਸੀਂ ਥੋੜਾ ਟੁਕੜਾ ਪਾ ਦਿਓ, ਤੈਨੂੰ ਮੰਤਰੀ ਬਣਾ ਦਿੱਤਾ, 2 ਮੰਤਰੀ ਬਣਾ ਦਿੱਤੇ, ਹੋਰ ਕੀ ਤੁਹਾਡੇ ਨਾਲ ਇੱਕ ਸਾਂਝ ਕਿੱਥੇ ਕਰ ਲਈ, ਹੋਰ ਕੀ ਕਰ ਸਕਦੇ। ਇਸ ਕਰਕੇ ਮੁਸਲਮਾਨ ਨੂੰ ਕੁੱਟਣ ਦਾ ਮਤਲਬ ਹੈ ਪੂਰੇ ਹਿੰਦੁਸਤਾਨ ਦੀ ਮਾਈਨੋਰਿਟੀ ਨੂੰ ਚੁੱਪ ਕਰਾਣਾ। ਹਿਊਮਨ ਰਾਈਟਸ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਚੁੱਕ ਕੇ ਜੇਲ੍ਹਾਂ 'ਚ ਸੁੱਟਣਾ ਤੇ ਵੱਡੇ ਵੱਡੇ ਮੁਕੱਦਮੇ, ਇਹ ਆਪਣੇ ਆਪ ਨਹੀਂ ਹੋ ਰਿਹਾ ਸਭ ਕੁਝ। ਵੈਲ ਪਲਾਨ, ਵੈਲ ਆਰਗੇਨਾਈਜ਼ਡ ਇਹਨਾਂ ਦੇ ਥਿੰਕ ਟੈਂਕ ਕੰਮ ਕਰ ਰਹੇ ਨੇ ਜੀ। ਤੇ ਇਸ ਕਰਕੇ ਮੁਸਲਮਾਨਾਂ ਤੋਂ ਸਿੱਖਾਂ ਦੀ ਵਾਰੀ ਆਉਣੀ ਹੈ, ਪਰ ਸਿੱਖਾਂ ਤੋਂ ਡਰਦੇ ਕੋਈ ਨਹੀਂ, ਕਿਉਂਕਿ ਸਿੱਖਾਂ ਦਾ ਬੁਖਾਰ ਇਹਨਾਂ ਨੇ ਚੈੱਕ ਕਰ ਲਿਆ ਜੀ। ਬੱਬਰ ਸਾਹਿਬ, ਜੇ ਦਿੱਲੀ ਇਲੈਕਸ਼ਨਸ ਦੀ ਗੱਲ ਕਰਨੀ ਹੋਵੇ, ਦਿੱਲੀ ਦੇ ਵਿੱਚ ਹੁਣ ਹਾਲਾਂਕਿ ਆਮ ਆਦਮੀ ਪਾਰਟੀ ਦਾ ਇਹਦੇ 'ਚ ਜ਼ਿਆਦਾ ਜਿਹੜਾ ਬੋਲਬਾਲਾ ਨਜ਼ਰ ਆ ਰਿਹਾ ਓਵਰਆਲ ਜੇ ਦੇਖਣਾ ਹੋਵੇ, ਪਰ ਦਿੱਲੀ ਦੇ ਵਿੱਚ ਵੀ ਜਿਵੇਂ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ, ਹਰ ਇੱਕ ਪਾਰਟੀ ਵੱਲੋਂ ਸਿੱਖਾਂ ਨੂੰ ਦਰਕਿਨਾਰ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਵੀ 2 ਜਿਹੜੀਆਂ ਸੀਟਾਂ ਨੇ ਉਹੀ ਸਿੱਖਾਂ, ਉੱਥੇ ਹੀ ਸਿੱਖ ਕੈਂਡੀਡੇਟ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ। ਸਿਟਿੰਗ MLAs ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਪਿੱਛੇ ਸੁੱਟ ਦਿੱਤਾ ਗਿਆ। ਇਹੀ ਹਾਲ BJP ਦੇ ਵਿੱਚ ਹੈ। ਇਹੀ ਹਾਲ ਜੇ ਅਸੀਂ ਦੇਖਦੇ ਹਾਂ ਬਾਕੀ ਪਾਰਟੀਆਂ ਦੇ ਨਾਲ, ਕਾਂਗਰਸ ਦਾ ਵੀ ਜਿਹੜਾ ਸਿੱਧਾ ਜਿਹਾ ਇਹੀ ਜਿਹੜੀ ਗੱਲ ਹੈਗੀ ਹੈ ਉਧਰ ਵੀ ਦੇਖਣ ਨੂੰ ਮਿਲਦੀ ਹੈ। ਸੋ ਜੇ ਸਿੱਖ ਨੁਕਤਾ ਨਿਗਾਹ ਤੋਂ, ਸਿੱਖ ਨਜ਼ਰੀਏ ਤੋਂ ਦੇਖਦੇ ਹਾਂ, ਦਿੱਲੀ ਚੋਣਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ? ਵਿਸ਼ੇਸ਼ ਕਰਕੇ ਜਿਹੜੀ ਇਹ ਗੱਠਜੋੜ ਭਾਜਪਾ ਤੇ ਅਕਾਲੀ ਦਲ ਦਾ ਟੁੱਟਿਆ, ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ, ਤੇ ਅਕਾਲੀ ਦਲ ਵੱਲੋਂ ਫਿਰ ਇਹ ਦਾਅਵਾ ਕਰਨਾ ਕਿ ਨਾਗਰਿਕਤਾ ਕਾਨੂੰਨ ਤੇ ਜਿਹੜੀ ਹੈ ਸਾਡੀ ਨਹੀਂ ਬਣੀ, ਇਸ ਬਾਬਤ ਕੀ ਸਮਝਦੇ ਹੋ? ਦੇਖੋ ਜੀ, ਗੱਲ ਤੇ ਬੜੀ ਤੁਸੀਂ ਆਪਣੇ ਦਿਮਾਗ ਵਿੱਚ ਵੀ ਤੁਸੀਂ ਰੱਖ ਲਓ ਅਮਰਵੀਰ ਜੀ। ਦਿੱਲੀ ਦਾ ਸਿੱਖ ਗੁਰਦੁਆਰਾ ਜਾਂ ਇਲੈਕਸ਼ਨ ਜਦ ਹੁੰਦਾ ਤਾਂ ਤੇ ਉਹ ਕੋਈ ਕਰ ਲੈਂਦੇ ਨੇ, ਮਾਨ ਅਕਾਲੀ ਦਲ ਹੈ ਜੀ, ਬਾਦਲ ਅਕਾਲੀ ਦਲ ਹੈ ਜੀ, ਦੂਜਾ ਸਰਨਾ ਅਕਾਲੀ ਦਲ ਹੈ ਜੀ। ਉਹਨਾਂ ਦੇ ਦਿਮਾਗ 'ਚ ਗੱਲ ਰਹਿੰਦੀ ਹੈ ਕਿ ਗੁਰਦੁਆਰਿਆਂ 'ਚ ਸਿੱਖ ਜਥੇਬੰਦੀਆਂ ਹੀ ਲੜਦੀਆਂ ਜੀ। ਜਦ MLA ਦਾ ਚੋਣਾਂ ਆਉਂਦੀਆਂ, ਜਦ ਤੁਸੀਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ, ਤਦ ਸਿੱਖ ਇਸ ਕਰਕੇ ਵੋਟ ਨਹੀਂ ਦਿੰਦਾ ਕਿ ਅਕਾਲੀ ਦਲ ਕਿਹਦੇ ਨਾਲ ਹੈ ਪੰਜਾਬ ਵਿੱਚ। ਤੁਸੀਂ ਸਮਝ ਲਓ ਗੱਲ। ਇਹ ਤੇ ਅਕਾਲੀ ਦਲ ਕਰਕੇ ਕੋਈ ਫਰਕ ਪਏਗਾ, ਇਹ ਗੱਲ ਮੈਂ ਨਹੀਂ ਮੰਨਦਾ ਜੀ। ਤੁਸੀਂ ਇਹ ਮੰਨ ਕੇ ਚੱਲੋ, ਦਿੱਲੀ ਦਾ ਸਿੱਖ ਬੜਾ ਤੇਜ਼ ਤਰਾਰ ਪੜਿਆ ਲਿਖਿਆ ਬਿਜ਼ਨਸਮੈਨ ਹੈ। ਉਹਦੀ ਸੋਚ ਪੰਜਾਬ ਦੇ ਸਿੱਖ ਤੋਂ ਬੜੀ ਅੱਡ ਹੈ ਜੀ, ਬਹੁਤ ਅੱਡ ਹੈ। ਮੈਂ ਪਿਛਲੇ ਆਪਣੀ ਜ਼ਿੰਦਗੀ ਦੇ ਕੋਈ 45 ਸਾਲਾਂ ਵਿੱਚ ਜੋ ਮੈਂ ਦੇਖਿਆ ਉਹ ਤੁਹਾਨੂੰ ਦੱਸ ਰਿਹਾ। ਤੇ ਸਿੱਖ ਜਿਹੜਾ ਹੈ ਨਾ, ਇਸ ਵਾਰ ਉਹਦੇ 'ਚ ਆਮ ਆਦਮੀ ਪਾਰਟੀ ਨੂੰ ਵੋਟਾਂ ਜਿਹੜੀਆਂ ਬੜੀਆਂ ਵੋਟਾਂ ਸਿੱਖਾਂ ਦੀਆਂ ਚਲੀਆਂ ਗਈਆਂ ਸੀ, ਕੋਈ 70-80%, ਉਹ ਆਮ ਆਦਮੀ ਪਾਰਟੀ ਤੋਂ ਨਿਕਲ ਕੇ ਟ੍ਰਾਂਸਫਰ ਹੋਣਗੀਆਂ ਕਾਂਗਰਸ ਦੀ ਤਰਫ ਜੀ। BJP ਤੋਂ ਸਿੱਖ ਜਿਹੜਾ ਹੈ ਬੜਾ ਹੀ ਨਾਰਾਜ਼ ਹੈ। ਗੁਰਦੁਆਰਿਆਂ ਦੇ ਤੋੜਨ ਤੋਂ ਲੈ ਕੇ ਸਿੱਖਾਂ ਦੀਆਂ ਮੰਗਾਂ ਤੱਕ ਸਿਰਫ ਜੁਮਲੇ ਹੀ ਨੇ, ਔਰ RSS ਦੀ ਬੋਡੀ ਲੈਂਗੁਏਜ ਔਰ BJP ਦੀ ਬੋਡੀ ਲੈਂਗੁਏਜ ਤੋਂ ਵੀ ਬੜਾ ਸਿੱਖ ਨਾਰਾਜ਼ ਹੈ। ਸਿੱਖ ਨੂੰ ਇਹਨਾਂ ਦੀ ਬੋਡੀ ਲੈਂਗੁਏਜ, ਇਹਨਾਂ ਦੀ ਭਾਸ਼ਾ, ਇਹਨਾਂ ਦੀ ਸੋਚ, ਇਹਨਾਂ ਦੀ ਬਦਮਾਸ਼ੀ ਔਰ ਜੋ ਗੁੰਡਾਗਰਦੀ ਦਿਖਾ ਰਹੇ ਨੇ ਲੋਕ ਸਭਾ 'ਚ ਖੜੇ ਹੋ ਕੇ ਔਰ ਸਟੇਜਾਂ ਤੇ ਖੜੇ ਹੋ ਕੇ ਇਤਨੀ ਜ਼ਬਰਦਸਤ ਧਮਕੀਆਂ ਦੇ ਰਹੇ ਨੇ, ਸਿੱਖਾਂ ਨੂੰ ਇਹ ਵਾਰਾ ਨਹੀਂ ਖਾਂਦੀ। ਤੇ ਸਿੱਖ ਜਿਹੜਾ ਹੈ ਉਹ BJP ਦੇ ਵਿੱਚ ਵੋਟ ਨਹੀਂ ਕਰਦਾ। ਸਿੱਖਾਂ ਦਾ ਵੋਟ BJP ਤੋਂ ਕਾਂਗਰਸ ਵੱਲ ਜਾਏਗਾ ਔਰ ਆਪ ਤੋਂ ਕਾਂਗਰਸ ਵੱਲ ਜਾਏਗਾ। ਆਹ ਗੱਲ ਤੇ ਤੁਸੀਂ ਬੜੀ, ਮੈਂ 100% ਵੋਟ ਤਾਂ ਕਦੀ ਕਿੱਥੇ ਨਹੀਂ ਹੁੰਦਾ ਜੀ। ਵੱਡਾ ਵੋਟ ਜਿਹੜਾ ਤੁਸੀਂ ਇਹ ਮੰਨ ਲਓ ਕਿ 50-60% ਵੋਟਾਂ ਆਮ ਆਦਮੀ ਪਾਰਟੀ ਤੋਂ ਨਿਕਲ ਕੇ ਕਾਂਗਰਸ ਵੱਲ ਜਾਣੀਆਂ ਸਿੱਖਾਂ ਦੀਆਂ, ਔਰ ਇਸੇ ਤਰ੍ਹਾਂ BJP ਤੋਂ ਬਹੁਤ ਵੱਡੀਆਂ ਵੋਟਾਂ ਜਿਹੜੀਆਂ ਹੋ ਜਾਣਗੀਆਂ ਕਾਂਗਰਸ ਵੱਲ। ਇਹ ਦੋਨੋਂ ਪਾਰਟੀਆਂ ਦੇ ਵਿੱਚ ਸਿੱਖਾਂ ਦਾ ਵੋਟ ਨਹੀਂ ਜਾਂਦਾ। ਬੇਸ਼ੱਕ ਦਿਖਾਣ ਨੂੰ ਸਿੱਖ ਕਿੱਥੇ ਮੱਦੀ ਖੜਾ ਹੋ ਜਾਏ ਜੀ, ਪਰ ਅੰਦਰ ਜਾ ਕੇ ਸਿੱਖਾਂ ਨੇ ਨਾ BJP ਨੂੰ ਵੋਟ ਪਾਣੀ ਜੇ ਤੇ ਨਾ ਪਾਣੀ ਆ ਆਪ ਨੂੰ। ਇਹ ਮੈਂ ਇਹਨਾਂ ਦਿਨਾਂ ਜਿਹੜੀਆਂ ਸਿੱਖਾਂ ਨਾਲ ਗੱਲਾਂ ਬਾਤਾਂ ਥਾਂ ਹੋ ਰਹੀਆਂ ਨੇ, ਅੰਦਰ ਖਾਤੇ ਉਹ ਗੱਲਾਂ ਇਦਾਂ ਦੀਆਂ ਹੀ ਕਰਦੇ ਨੇ। ਜੇ ਰਹਿ ਗਿਆ ਜਨਰਲ ਇਲੈਕਸ਼ਨ, ਦਿੱਲੀ ਦਾ ਮੁਸਲਮਾਨ ਜਿਹੜਾ ਕੋਈ 21% ਹੈ, ਮੁਸਲਮਾਨਾਂ ਦੇ ਵਿੱਚ ਇੱਕ ਮੁਸਲਮਾਨ ਵੀ ਐਸਾ ਨਹੀਂ ਨਿਕਲੇਗਾ ਜਿਹੜਾ BJP ਨੂੰ ਵੋਟ ਪਾ ਦੇ। ਇਹ ਵੋਟਾਂ ਮੁਸਲਮਾਨਾਂ ਦੀਆਂ ਦਿੱਲੀ ਦੇ ਵਿੱਚ ਕਾਂਗਰਸ ਵੱਲ ਸ਼ਿਫਟ ਹੋਣਗੀਆਂ, ਪੂਰੀਆਂ ਵੋਟਾਂ। BJP ਨੂੰ ਤੇ ਉਹਨੇ ਪਾਣੀ ਨਹੀਂ।
ਆਮ ਆਦਮੀ ਪਾਰਟੀ ਉਹਦਾ ਕੁਝ ਨਹੀਂ ਸਵਾਰ ਸਕਦੀ। ਮੁਸਲਮਾਨ ਕਹਿੰਦੇ ਆ ਬਿਜਲੀ ਪਾਣੀ ਦੇ ਬਿੱਲਾਂ ਨਾਲ ਸਾਡਾ ਕੁਝ ਵਾਸਤਾ ਨਹੀਂ ਹੈ, ਸਾਡਾ ਵਾਸਤਾ ਆਪਣੀ ਹੋਂਦ ਨਾਲ, ਆਪਣੀ ਐਗਜ਼ਿਸਟੈਂਸ ਨਾਲ ਹੈ। ਸਾਨੂੰ ਆਪਣੇ ਆਪ ਨੂੰ ਬਚਾਣਾ ਹੈ ਤੇ ਸਾਡੀ ਬਾਹ ਫੜੀ ਹੈ ਕਾਂਗਰਸ ਨੇ। ਤੇ ਮੁਸਲਮਾਨ ਦੀ ਜਿਹੜੀ ਇਹ ਸੋਚ ਹੈ, ਇਹ ਸੋਚ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਦਾ ਸਾਰਾ ਮੁਸਲਿਮ ਵੋਟ ਜਿਹੜਾ ਉਹ ਕਾਂਗਰਸ ਵੱਲ ਸ਼ਿਫਟ ਹੋਏਗਾ, ਈਸਾਈਆਂ ਦਾ ਵੋਟ ਕਾਂਗਰਸ ਵੱਲ ਸ਼ਿਫਟ ਹੋਏਗਾ। ਇਸ ਕਰਕੇ ਜਿਹੜਾ ਕਟਰ ਕਾਂਗਰਸੀ ਵੋਟ ਹੈ ਤੇ ਕਾਂਗਰਸ ਨੂੰ ਮਿਲਣਾ, ਕਟਰ ਆਰਐਸਐਸ ਦਾ ਵੋਟ ਹੈ ਬੀਜੇਪੀ ਨੂੰ ਮਿਲਣਾ ਜੀ। ਤੇ ਇਸ ਕਰਕੇ ਇਸ ਵਕਤ ਦਿੱਲੀ ਦੇ ਵਿੱਚ ਅਮਿਤ ਸ਼ਾਹ ਔਰ ਮੋਦੀ ਪੂਰੀ ਤਾਕਤ ਲਗਾ ਕੇ ਆਪਣੇ 60 ਮਿਨਿਸਟਰ ਜਿਹੜੇ ਨੇ ਉਹਨਾਂ ਨੂੰ ਦਿੱਲੀ ਦੀਆਂ ਕਲੋਨੀਆਂ ਦੇ ਵਿੱਚ ਨੁੱਕਰ ਮੀਟਿੰਗ, ਨੁੱਕਰ ਜਿੱਥੇ 10, 20, 50 ਬੰਦੇ ਵੀ ਨੇ ਉੱਥੇ ਮੀਟਿੰਗਾਂ ਕਰਨ ਦਾ ਆਦੇਸ਼ ਦੇ ਦਿੱਤਾ ਤੇ ਕੰਮ ਸ਼ੁਰੂ ਵੀ ਹੋ ਗਿਆ ਜੀ। बीजेपी पूरा रुपया लगाएगी, पूरी शराब वंडेगी, पूरी ताकत लगाएगी। कांग्रेस वाले से कंगले ने आजकल, कांग्रेस वाले कल तो कोई रुपए है नहीं बोलते, वो तो बिल्कुल खाली ने। और आम आदमी पार्टी बारे में कुछ नहीं कह सकता क्योंकि वो सीक्रेट प्लानर है, तो सीक्रेट प्लानर दे वास्ते तुसी कोई भी राय नहीं रख सकते। पर बीजेपी पूरी ताकत लगाएगी, पूरा रुपया लगाएगी, पूरी शराब लगाएगी, पूरे मंत्री लगाएंगे, पूरी पुलिस की मदद लेगी। बीजेपी पूरा रुपया वंडेगी, चुगलियां चौपड़ियां अनऑथराइज्ड कॉलोनियां दे विच पूरी ताकत लगाएंगे। पर इसके बावजूद भी मेरा एक जो राय बनती है लोगों नाल गल करके जी, वो है कि 14 सीटां ਜਿਹੜੀਆਂ ਨੇ ਦਿੱਲੀ ਦੇ ਵਿੱਚ ਕਾਂਗਰਸ ਲੈ ਜਾਏਗੀ और 16 ਲੈ ਜਾਣਗੇ ਬੀਜੇਪੀ ਵਾਲੇ। इसके बावजूद भी आम आदमी पार्टी 40 सीटां ले जाएगी। पिछली बारी उन्होंने को 67 सन जी, इस बारी वो 40 रुक जाएंगे क्योंकि बीजेपी जी है वो अपनी ताकत, अपना रुपया, अपनी मंत्री, अपनी पावर इससे जोड़ते लगभग 16 सीटां ले जा सकते हैं। और कांग्रेस क्योंकि इन्हां दा आम आदमी पार्टी का जो वोट है ना वो कांग्रेस का वोट सीगा, सारा वोट कांग्रेस का वोट सी, कांग्रेस का वोट ही आम आदमी पार्टी लेके गई सी ते हुण आम आदमी पार्टी दे विचों सारा वोट ट्रांसफर होएगा कांग्रेस की तरफ। इस करके कांग्रेस नूं भी सीटां मिलणियां, थोड़ियां बीजेपी नूं मिलणियां, यानी कि 14 और 16 के लगभग आंकड़े आ रहे ने जो सर्वे रिपोर्ट्स साडे मुताबिक है जी। ते जिहड़ी नफरत है वो बड़ी चरम सीमा ते है। नफरत बहुत फैल रही है, नफरत इतनी फैल रही है मुसलमाना दे घरां दे विच हिंदुआं दीयां गल्लां हो रही ने। जद आरएसएस दी गल तुसी करदे हो तो हिंदू दी गल हुंदी है जी, ते हिंदुआं दे घरां दे विच मुसलमानां दीयां गल्लां हो रही ने। ते सरदारां दी पोजीशन है कि जिद्दां क्रिकेट मैच होंदा है ना जी, ते सरदार जे स्टेडियम में बैठे हो जेड़ा मैच देख रहे ने वो सरदार ने जी। तुसी ये मान लो क्रिकेट दा मैच हो रहा है हिंदुस्तान दे विच ते सरदार जेड़े ने वो मैच क्रिकेट दा देख रहे ने। हालात है ने जी सिक्खां दे 3 विचां ना 13 विचां ना असी चैनलां ते हां ना असी मीडिया दे प्रिंट मीडिया दे विचां साडी एग्जिस्टेंस ही नहीं मनदे हो। ये थोड़ी बहुत मंदे भी ने ते ਉਹਨਾਂ ਨੂੰ ਲੱਗਦਾ ਹੈ ਇਹਨਾਂ ਨੂੰ ਸਾਂਭ ਲਾਂਗੇ ਆਪਾਂ। ਹਾਂਜੀ ਜੀ, ਬੱਬਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ ਇਸ ਇਹਨਾਂ ਡਿਵੈਲਪਮੈਂਟਸ ਨੂੰ ਮੁੱਖ ਰੱਖਦਿਆਂ ਹੋਇਆਂ। ਬਹੁਤ-ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਦਿੱਲੀ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਤੇ ਸਰਕਾਰ ਦਾ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਰੁਖ ਹੈਗਾ ਇਸ ਦੇ ਉੱਤੇ ਗੁਰਚਰਨ ਸਿੰਘ ਬੱਬਰ ਜਿਹੜੇ ਕਿ ਦਿੱਲੀ ਤੋਂ ਉੱਗੇ ਪੱਤਰਕਾਰ ਨੇ ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਵਿਚਾਰ ਚਰਚਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਬੇਨਤੀ ਕਰਦਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ
www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। ਸਾਡੇ ਐਡਰੈਸ ਤੇ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਵੈਬਸਾਈਟ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।